दोस्तों अस्सलाम वालेकुम, मैं औरंगज़ेब बेग और ਅੱਜ ਮੈਂ ਤੁਹਾਨੂੰ ਦਿਖਾਵਾਂਗਾ ਉਹ ਰਸਤੇ ਜਿਹੜੇ ਕਿ 1947 ਦੇ ਵਿੱਚ ਬੜੇ ਅਹਿਮ ਸਨ। ਯਾਨੀ ਕਿ ਇਹੋ ਹੀ ਉਹ ਰਸਤੇ ਨੇ ਜਿਨ੍ਹਾਂ ਤੋਂ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਵੱਡੇ ਵੱਡੇ ਕਾਫਲੇ ਗੈਰ ਮੁਸਲਮਾਨ ਦੇ ਲਹਿੰਦੇ ਪੰਜਾਬ ਵਿੱਚੋਂ ਚੜ੍ਹਦੇ ਪੰਜਾਬ ਵਿੱਚ ਰਵਾਨਾ ਹੋਏ ਸਨ। ਜੀ ਹਾਂ, ਇਹ ਜੱਸੜ ਦਾ ਇਲਾਕਾ ਹੈ ਔਰ ਇੱਥੇ ਬਿਲਕੁਲ ਨਾਲ ਰਾਵੀ ਹੈ, ਦਰਿਆ ਰਾਵੀ, ਔਰ ਉਹਦੇ ਤੇ ਬ੍ਰਿਜ ਹੈਗਾ ਸੀ, ਪੁਲ ਹੈਗਾ ਸੀ, ਕਿਉਂਕਿ ਟ੍ਰੇਨ ਸਰਵਿਸ ਜਿਹੜੀ ਹੈ ਉਹ ਪਾਕਿਸਤਾਨ ਵਾਲੇ ਸਾਈਡ ਤੋਂ ਇੰਡੀਆ ਵਾਲੀ ਸਾਈਡ ਤੇ ਸ਼ੁਰੂ ਹੋਈ ਸੀ। ਤੇ ਜਿਹੜਾ ਪਾਕਿਸਤਾਨ ਵਾਲੇ ਏਰੀਆ ਦੇ ਵਿੱਚ ਸਟੇਸ਼ਨ ਸੀ ਆਖਰੀ, ਉਹਦਾ ਨਾਂ ਜੱਸੜ ਸਟੇਸ਼ਨ ਹੈ, ਔਰ ਜਿਹੜਾ ਭਾਰਤੀ ਪੰਜਾਬ ਵਾਲੇ ਸਾਈਡ ਤੇ ਜਿਹੜਾ ਸਟੇਸ਼ਨ ਸੀ ਉਹਦਾ ਨਾਂ ਹੈ ਡੇਰਾ ਬਾਬਾ ਨਾਨਕ। ਤੋ ਇੱਥੇ ਉਦੋਂ ਲਾਈਨ ਸੀ, ਟ੍ਰੇਨ ਇੱਥੋਂ ਦੀ ਚੱਲਦੀ ਹੁੰਦੀ ਸੀ, ਬ੍ਰਿਜ ਸੀ, ਤੇ ਬੜੀ ਤਾਦਾਦ ਦੇ ਵਿੱਚ ਪੈਦਲ ਤੇ ਟ੍ਰੇਨ ਦੇ ਉੱਤੇ ਕਾਫਲੇ ਜਿਹੜੇ ਨੇ ਸਾਡੇ ਬਜ਼ੁਰਗਾਂ ਦੇ ਉਹ ਲਹਿੰਦੇ ਪੰਜਾਬ ਤੋਂ ਚੜ੍ਹਦੇ ਤੇ ਚੜ੍ਹਦੇ ਪੰਜਾਬ ਤੋਂ ਲਹਿੰਦੀ ਵਾਲੀ ਸਾਈਡ ਦੇ ਉੱਤੇ ਤਸ਼ਰੀਫ ਲਾਏ ਸਨ। ਗੋ ਕੇ ਬੜੀਆਂ ਮੁਸ਼ਕਲਾਤ ਉਹਨਾਂ ਨੇ ਕੱਟੀਆਂ, ਕਤਲੋ ਗਾਰਤ ਹੋਈ, ਸਾਰਾ ਕੁਝ ਮੈਂ ਤੇ ਆਲਰੇਡੀ ਵੀਡੀਓ ਬਣਾ ਚੁੱਕਿਆ। ਤੇ ਅੱਜ ਉਹ ਰਸਤੇ ਸਿਰਫ ਤੁਹਾਨੂੰ ਵਿਖਾ ਰਿਹਾ, ਉਹ ਆਖਰੀ ਪਿੰਡ, ਉਹ ਬਾਰਡਰ ਦਾ ਏਰੀਆ ਜਿਹੜਾ ਕਿ ਅੱਜ ਵੀ 1947 ਦੀ ਤਲਖ ਹਕੀਕਤ ਤੇ ਉਹਦੀਆਂ ਦੁਖੀ ਯਾਦਾਂ ਨੂੰ ਭੁਲਾ ਨਹੀਂ ਸਕਿਆ। ਇਸ ਏਰੀਏ ਦੇ ਵਿੱਚ ਜਦੋਂ ਵੀ ਮੈਂ ਵੀਡੀਓ ਬਣਾਉਣ ਆਇਆ ਮੈਨੂੰ ਅਜੀਬ ਜਿਹਾ ਦੁੱਖ ਫੀਲ ਹੋਇਆ, ਅਜੀਬ ਜਿਹੀ ਇੱਕ ਮੇਰੇ ਵਿੱਚ ਫੀਲਿੰਗਸ ਆਈਆਂ ਨੇ ਕਿ ਮੈਂ ਉਸ ਦੌਰ ਦੇ ਵਿੱਚ ਹੈ ਤੇ ਨਹੀਂ ਸਾਂ, ਲੇਕਿਨ ਜਦੋਂ ਮੈਂ ਅੱਖਾਂ ਬੰਦ ਕਰਕੇ ਸੋਚਣਾ ਤੇ ਮੈਨੂੰ ਉਹ ਸਭ ਬਜ਼ੁਰਗਾਂ ਦੇ ਪਰੇਸ਼ਾਨ ਚਿਹਰੇ, ਮਾਈਆਂ ਬਾਬਿਆਂ ਬੱਚਿਆਂ ਦੇ ਉਹ ਪਰੇਸ਼ਾਨ ਚਿਹਰੇ ਇੱਕ ਤਖਯਲਾਤੀ ਤਸਵੀਰ ਬਣ ਕੇ ਜ਼ਿਹਨ ਅੱਗੇ ਆ ਜਾਂਦੇ ਨੇ ਕਿ ਉਹ ਅੱਲਾ ਨਾ ਕਰੇ ਕਿ ਐਸਾ ਦੌਰ ਦੁਬਾਰਾ ਆਏ ਤੇ ਸਾਡੇ ਜਿਹੜੇ ਪੁਰਾਣੇ ਲੋਕ ਸਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਔਰ ਉਹਨਾਂ ਤੇ ਖੇਲ ਕੇ ਇਹਨਾਂ ਇਲਾਕਿਆਂ ਦੇ ਵਿੱਚੋਂ ਇੱਕ ਪੰਜਾਬ 'ਚੋਂ ਦੂਸਰੇ ਪੰਜਾਬ 'ਚ ਗਏ, ਉਹ ਦੁੱਖ ਦੁਬਾਰਾ ਨਾ ਨਵੀਂ ਨਸਲ ਨੂੰ ਵੇਖਣਾ ਪਏ। ਤੇ ਇਹ ਜਨਾਬ ਉਹ ਏਰੀਆ ਜਿਹੜਾ ਕਿ ਤੁਹਾਨੂੰ ਮੈਂ ਇਸ ਵੀਡੀਓ 'ਚ ਦਿਖਾ ਰਿਹਾ ਵਾਂ। ਦੋਸਤੋ ਇਹ ਬ੍ਰਿਜ ਹੈਗਾ ਜਿਹੜਾ ਕਿ ਦਰਿਆਏ ਰਾਵੀ ਤੇ ਹੈਗਾ ਸੀ, ਜੱਸੜ ਬ੍ਰਿਜ। ਹੁਣ ਤੇ ਬਿਲਕੁਲ ਖਤਮ ਹੋ ਚੁੱਕਿਆ ਉਤੋਂ ਬ੍ਰਿਜ, ਲੇਕਿਨ ਇਹਦੇ ਥੰਮ, ਉਹਦੇ ਪਿੱਲਰ ਜਿਨ੍ਹਾਂ ਦੇ ਉੱਤੇ ਲੋਹੇ ਦਾ ਬ੍ਰਿਜ ਕਾਇਮ ਸੀ, ਉਹ ਥੰਮ ਅੱਜ ਵੀ ਕਾਇਮ ਨੇ। ਰਾਵੀ ਦੇ ਦਰਿਆ ਦੇ ਵਿੱਚ ਖੜੇ ਇਸ ਚੀਜ਼ ਦੀ ਗਵਾਹੀ ਦੇ ਰਹੇ ਨੇ ਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਵਿੱਚ 1947 ਦੀ ਵੰਡ ਦੇ ਦੁੱਖ ਵੇਖੇ ਨੇ। ਇਹ ਬ੍ਰਿਜ, ਇਹ ਥੰਮ ਉਸ ਚੀਜ਼ ਦੇ ਗਵਾਹ ਨੇ। ਦੋਨਾਂ ਸਾਈਡਾਂ ਤੇ ਜਿਹੜੀਆਂ ਜਿਹੜੇ ਜ਼ੁਲਮ ਜ਼ਿਆਦਤੀਆਂ ਹੋਈਆਂ, ਕਿਉਂਕਿ ਬਹੁਤ ਸਾਰੇ ਲੋਕ ਐਸੇ ਸਨ ਜਿਹੜੇ ਬਚਾਉਣ ਵਾਲੇ ਸਨ, ਲੇਕਿਨ ਦੋਵਾਂ ਸਾਈਡਾਂ ਤੇ ਕੁਝ ਐਸੇ ਲੋਕ ਸਨ ਜਿਹੜੇ ਮਾਰਨ ਵਾਲੇ ਸਨ, ਤੇ ਲਿਹਾਜ਼ਾ ਉਹ ਇੱਕ ਬੜੀ ਦਰਦਨਾਕ ਲਹਿਰ ਸੀ। ਤੇ ਪੁਰਾਣੀਆਂ ਯਾਦਾਂ ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਆਪਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਉਂਦਾ ਰਵਾਂ, ਤਾਂ ਕਿ ਹਿਸਟਰੀ ਨਾਲ ਜਿਹੜਾ ਨਾ ਨਵੀਂ ਨਸਲ ਨੂੰ ਇੱਕ ਤੇ ਪਤਾ ਚੱਲਦਾ ਰਹੇ ਔਰ ਦੂਸਰਾ ਸਾਨੂੰ ਵੀ ਬੜਾ ਕੁਝ ਸਿੱਖਣ ਦਾ ਮੌਕਾ ਮਿਲੇ। ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਕਿਉਂਕਿ ਜਦੋਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ, ਲਾਈਕ ਸ਼ੇਅਰ ਕਰਦੇ ਹੋ, ਤੇ ਫਿਰ ਸਾਨੂੰ ਉਹਦੇ ਨਾਲ ਹੌਸਲਾ ਅਫਜ਼ਾਈ ਹੁੰਦੀ ਹੈ, ਉਹ ਸਾਡਾ ਇੱਕ ਨਾ ਮਾਣ ਵਧਾਉਂਦਾ ਹੈ। ਤੇ ਜਨਾਬ ਇਹ ਉਹ ਨਾਰੋਵਾਲ ਔਰ ਸ਼ਕਰਗੜ੍ਹ ਦੇ ਦਰਮਿਆਨ ਦੇ ਵਿੱਚ ਬ੍ਰਿਜ ਇਲਾਕਾ ਹੈਗਾ, ਬਿਲਕੁਲ ਨਾਲ ਇਹਦੇ ਦਰਬਾਰ ਸਾਹਿਬ ਕਰਤਾਰਪੁਰ ਹੈ। ਇਸ ਬ੍ਰਿਜ ਤੋਂ ਲੈਫਟ ਸਾਈਡ ਦੇ ਉੱਤੇ ਤਕਰੀਬਨ 2 ਕਿਲੋਮੀਟਰ ਦਾ ਮੈਕਸਿਮਮ ਫਾਸਲਾ ਜਾਂ 1 ਕਿਲੋਮੀਟਰ ਦਾ, ਤੇ ਇੱਥੇ ਬਾਬਾ ਜੀ ਜਿਹੜਾ ਹੈਗਾ ਡੇਰਾ ਬਾਬਾ ਬਾਬਾ ਹੈਗਾ, ਦੂਸਰੀ ਸਾਈਡ ਤੇ ਡੇਰਾ ਬਾਬਾ ਨਾਨਕ ਦਾ ਸਟੇਸ਼ਨ, ਔਰ ਸਾਡੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਕਰਤਾਰਪੁਰ ਹੈਗਾ ਹੈ। ਦੋਸਤੋ ਇਹ ਜਿਹੜੇ ਇਸ ਵੇਲੇ ਤੁਸੀਂ ਮਨਾਜ਼ਰ ਦੇਖ ਰਹੇ ਹੋ, ਇਹ ਹੈਗੇ ਨੇ ਪਾਕਿਸਤਾਨ ਦੇ ਇੱਕ ਸਿਪਾਹੀ ਸ਼ਹੀਦ ਸਨ, ਨਾਇਕ, ਜਿਨ੍ਹਾਂ ਨੇ ਜੰਗ ਪਾਕ ਭਾਰਤ ਜੰਗ ਦੇ ਦੌਰਾਨ ਇਹੋ ਹੀ ਬ੍ਰਿਜ ਜੱਸੜ ਬ੍ਰਿਜ ਜਿਹੜਾ ਸੀ ਉਹਨੂੰ ਧਮਾਕੇ ਨਾਲ ਉਡਾ ਦਿੱਤਾ ਸੀ, ਕਿਉਂਕਿ ਤਾਰੀਖ ਦੱਸਦੀ ਹੈ ਕਿ ਇੰਡੀਆ ਦੇ ਕੁਝ ਟੈਂਕ ਜਿਹੜੇ ਨੇ ਇਸ ਬ੍ਰਿਜ ਦੇ ਉੱਤੋਂ ਦੀ ਪਾਕਿਸਤਾਨ ਵਾਲੀ ਸਾਈਡ ਤੇ ਆਉਣਾ ਸ਼ੁਰੂ ਹੋਏ ਸਨ। 1965 ਦੀ ਗੱਲ ਕਰ ਰਿਹਾ, ਤੇ ਉਦੋਂ ਫਿਰ ਇਹ ਜਿਹੜੇ ਹੈਗੇ ਸਨ ਇੱਥੇ ਸਾਡੇ ਜਿਹੜੇ ਨਾਇਕ ਸਨ ਅਬਦੁਲ ਅਜ਼ੀਜ਼, ਇਹਨਾਂ ਨੇ ਫਿਰ ਆਪਣਾ ਜਿਹੜਾ ਨਾ ਉੱਥੇ ਇਹਨਾਂ ਦੀ ਡਿਊਟੀ ਸੀ, ਤੇ ਇਹਨਾਂ ਨੇ ਉਹ ਬ੍ਰਿਜ ਨੂੰ ਤਬਾਹ ਕਰ ਦਿੱਤਾ ਤਾਂ ਕਿ ਭਾਰਤ ਦਾ ਮੁਮਕਿਨ ਹਮਲਾ ਜਿਹੜਾ ਨਾ ਉਹਨੂੰ ਰੋਕਿਆ ਜਾ ਸਕੇ। ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਇਹ ਬ੍ਰਿਜ ਜਿਹੜਾ ਇਹਦੇ ਆਖਰੀ ਸਾਂਸਾਂ ਜਿਹੜੀਆਂ ਲੈ ਰਿਹਾ ਸੀ ਉਹ ਵੀ ਖਤਮ ਹੋ ਗਿਆ। ਲਿਹਾਜ਼ਾ ਹੁਣ ਇਸ ਸਾਈਡ ਤੇ ਕੋਈ ਚੀਜ਼ ਮੌਜੂਦ ਨਹੀਂ ਜਿਹਦੇ ਨਾਲ ਇੱਕ ਪੰਜਾਬ ਤੋਂ ਦੂਸਰੇ ਪੰਜਾਬ ਦੇ ਵਿੱਚ ਖੁਸ਼ਕੀ ਦੇ ਰਸਤੇ ਜਾਇਆ ਜਾ ਸਕੇ। ਹਰ ਪਾਸੇ ਦਰਿਆਏ ਰਾਵੀ ਹੈ, ਤੇ ਇਹ ਬ੍ਰਿਜ ਨੂੰ ਤਾਰੀਖ ਵਿੱਚ ਬੜੀ ਅਹਿਮੀਅਤ ਹਾਸਲ ਸੀ, ਬਹੁਤ ਜ਼ਿਆਦਾ। ਅੱਜ ਵੀ ਬਜ਼ੁਰਗ ਜਿਹੜੇ ਜਾਂ ਤਾਂ ਜ਼ਿੰਦਾ ਨੇ ਜਾਂ ਉਹਨਾਂ ਨੇ ਆਪਣੀਆਂ ਔਲਾਦਾਂ ਨੂੰ ਦੱਸਿਆ, ਉਹ ਜੱਸੜ ਬ੍ਰਿਜ ਨਹੀਂ ਭੁੱਲ ਸਕਦੇ। ਜੱਸੜ ਦਾ ਸਟੇਸ਼ਨ, ਜੱਸੜ ਬ੍ਰਿਜ, ਡੇਰਾ ਬਾਬਾ ਨਾਨਕ, ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਹਿਸਟਰੀ ਦੇ ਵਿੱਚ 1901 ਦੀ ਹਿਸਟਰੀ ਦੇ ਵਿੱਚ ਬਹੁਤ ਗਹਿਰਾ ਤਾਲੁਕ ਹੈ, ਉਹ ਜਿਹੜਾ ਕਿ ਰਹਿੰਦੀ ਦੁਨੀਆ ਤੱਕ ਰਹੇਗਾ। ਤੇ ਇਹ ਸੀ ਜਨਾਬ ਅੱਜ ਦੀ ਵੀਡੀਓ, ਜਿਹਦੇ ਵਿੱਚ ਤੁਹਾਨੂੰ ਮੈਂ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਦਿਖਾਈਆਂ, ਤੇ ਉਹਦੇ ਨਾਲ ਹੀ ਮੈਨੂੰ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਰੱਬ ਰਾਖਾ।